ਬਿਸਮਿल्लाहिर्रहमानिर्रहीम ਤੇ अस्सलाम वालेकुम। 15 ਮਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਇਸ ਤੋਂ ਪਹਿਲਾਂ ਕਿ ਅਸੀਂ ਸਭ ਤੋਂ ਪਹਿਲੀ ਖਬਰ ਤੇ ਚਾਨਣ ਪਾਈਏ, ਤੁਹਾਨੂੰ ਇਹ ਚੇਤੇ ਕਰਾਉਣਾ ਹੈ ਕਿ ਇਹ ਸਾਡਾ YouTube ਚੈਨਲ ਹੋਵੇ ਜਾਂ ਇਮਰਾਨ ਰਿਆਜ਼ ਸਾਹਿਬ ਜਾਂ ਸਾਬਿਰ ਸ਼ਾਕਿਰ ਜਾਂ ਮੋਹਿਤ ਪੀਰਜ਼ਾਦਾ ਜਾਂ ਦੂਸਰੇ ਜਿਹੜੇ ਸੱਜਣ ਮਿੱਤਰ ਨੇ, ਇਹ ਸਾਰਿਆਂ ਦੇ YouTube ਚੈਨਲ ਹੁਣ ਪਾਕਿਸਤਾਨ ਦੇ ਵਿੱਚ ਅਗਲੇ ਹਫਤੇ 2 ਹਫਤੇ 'ਚੋਂ ਨਾ ਬੰਦ ਕਰ ਛੱਡਣੇ ਨੇ, ਜਿਵੇਂ ਸਾਡੇ ਇੰਡੀਆ ਨੇ ਕੀਤੇ ਨੇ। ਇਸ ਸੂਰਤ ਹਾਲ 'ਚ ਤੁਸੀਂ ਸਾਡਾ ਵੀਲੌਗ ਨਹੀਂ ਉੱਥੇ ਵੇਖ ਸਕੋਗੇ। ਅਸੀਂ ਆਪਣਾ ਇੱਕ WhatsApp ਚੈਨਲ ਬਣਾਇਆ ਹੈ, ਉਹ ਅਗਰ ਤੁਸੀਂ ਜੁਆਇਨ ਕਰ ਲਓਗੇ ਤਾਂ ਫਿਰ ਸਾਡਾ ਤੁਹਾਡਾ ਡਾਇਰੈਕਟ ਰਾਬਤਾ ਹੋ ਜਾਏਗਾ। ਅਸੀਂ ਤੁਹਾਨੂੰ ਜਿਹੜਾ ਆਪਣੇ ਵੀਲੌਗ ਦਾ ਲਿੰਕ ਭੇਜ ਦਿਆ ਕਰਾਂਗੇ, ਕਿਉਂਕਿ ਜਦੋਂ ਇੱਕ ਵਾਰ ਉਹਨਾਂ ਸਾਨੂੰ ਉੱਥੇ ਬਲੌਕ ਕਰ ਦਿੱਤਾ ਤੇ ਤੁਸੀਂ ਸਾਨੂੰ ਫਿਰ YouTube ਦੇ ਵਿੱਚ ਨਹੀਂ ਲੱਭ ਸਕੋਗੇ। ਇਹ ਜਿਹੜਾ WhatsApp ਦਾ ਚੈਨਲ ਤੁਸੀਂ ਜੁਆਇਨ ਕਰਨਾ ਹੈ, ਇਹਦਾ ਜਿਹੜਾ ਡਾਟਾ ਹੈ ਤੁਹਾਡਾ ਵੀ ਤੁਸੀਂ ਜੁਆਇਨ ਕੀਤਾ ਹੈ ਕਿ ਨਹੀਂ, ਇਹ ਨਾ ਮੈਨੂੰ ਪਤਾ ਹੈ ਤੇ ਨਾ ਤੁਹਾਨੂੰ ਪਤਾ ਹੈ। ਮਤਲਬ ਤੁਹਾਨੂੰ ਤਾਂ ਪਤਾ ਹੀ ਹੈ ਜ਼ਾਹਿਰ ਹੈ ਤੁਸੀਂ ਜੁਆਇਨ ਕੀਤਾ, ਲੇਕਿਨ ਹੋਰ ਕਿਸੇ ਨੂੰ ਨਹੀਂ ਪਤਾ। ਉਹ ਡਾਟਾ WhatsApp ਮੇਰੇ ਨਾਲ ਵੀ ਸ਼ੇਅਰ ਨਹੀਂ ਕਰਦਾ ਔਰ ਚੌਧਰੀ ਨਿਜ਼ਾਮਦੀਨ ਨਾਲ ਤਾਂ ਬਿਲਕੁਲ ਹੀ ਨਹੀਂ ਕਰਦਾ। ਇਸ ਲਈ ਅਗਰ ਤੁਹਾਡੇ ਜ਼ਿਹਨ 'ਚ ਇਹ ਹੈ ਕਿ ਚੈਨਲ ਜੁਆਇਨ ਕਰਾਂਗੇ ਤਾਂ ਇਹ ਚੌਧਰੀ ਨਿਜ਼ਾਮਦੀਨ ਨੂੰ ਪਤਾ ਲੱਗ ਜਾਏਗਾ। ਇਹ ਚੈਨਲ ਜਿਹੜਾ ਉਹ WhatsApp ਗਰੁੱਪ ਤਰ੍ਹਾਂ ਨਹੀਂ ਹੁੰਦਾ। ਗਰੁੱਪ ਦੇ ਵਿੱਚ ਤਾਂ ਸਾਰਿਆਂ ਨੂੰ ਇੱਕ ਦੂਜੇ ਦਾ ਪਤਾ ਲੱਗਦਾ ਹੈ ਨਾ। ਇਹ ਚੈਨਲ ਦੇ ਵਿੱਚ ਸਿਰਫ ਤੁਸੀਂ ਮੇਰੇ ਚੈਨਲ ਨੂੰ ਫੋਲੋ ਕਰਨਾ, ਤੁਹਾਨੂੰ ਕੋਈ ਨਹੀਂ ਪਤਾ ਹੋਰ ਉੱਥੇ ਕੌਣ ਕੌਣ ਹੈ, ਨਾ ਨਜ਼ਰ ਆਉਣਾ, ਸਿਰਫ ਤੁਹਾਨੂੰ ਮੈਂ ਨਜ਼ਰ ਆਉਣਾ ਤੇ ਮੈਨੂੰ ਤੁਸੀਂ ਵੀ ਨਜ਼ਰ ਨਹੀਂ ਆਉਣਾ। ਮੈਨੂੰ ਵੀ ਨਹੀਂ ਪਤਾ ਕਿੰਨੇ ਕਿੰਨੇ ਗਰੁੱਪ ਜੁਆਇਨ ਕੀਤਾ। ਇਹਦਾ ਕੋਈ ਡਾਟਾ ਕਿਸੇ ਕੋਲ ਨਹੀਂ ਹੁੰਦਾ। ਤੁਸੀਂ ਮੁਕੰਮਲ ਮਹਿਫੂਜ਼ ਹੋ। ਇਸ WhatsApp ਚੈਨਲ ਨੂੰ ਫੌਰੀ ਤੌਰ ਤੇ ਜੁਆਇਨ ਕਰੋ ਤਾਂ ਕਿ ਤੁਹਾਨੂੰ ਡਾਇਰੈਕਟ ਅਸੀਂ ਪੈਗਾਮ ਮੈਸੇਜ ਡਾਇਰੈਕਟ ਭੇਜ ਸਕੀਏ। ਦੂਜੀ ਗੱਲ, ਹੁਣ ਕਿਉਂਕਿ ਬੰਦ ਹੋ ਜਾਣਾ ਤੇ ਤੁਹਾਨੂੰ ਜਦੋਂ ਅਸੀਂ ਲਿੰਕ ਭੇਜਾਂਗੇ ਉਹ ਵੀ ਤੁਸੀਂ ਡਾਇਰੈਕਟ ਨਹੀਂ ਵੇਖ ਸਕੋਗੇ, ਤੁਹਾਨੂੰ VPN ਲਾਉਣਾ ਪਏਗਾ। ਅਸੀਂ ਇਹ 4-5 VPN ਕੱਢੇ ਨੇ, ਜਿਹੜੇ ਇੱਕ ਤਾਂ ਤੁਹਾਡੇ ਕੋਈ ਇਹਦੇ 'ਤੇ ਪੈਸੇ ਨਹੀਂ ਤੁਹਾਨੂੰ ਦੇਣੇ ਪੈਣਗੇ, ਕੋਈ ਇਹਦੇ 'ਤੇ ਕੋਈ ਕ੍ਰੈਡਿਟ ਕਾਰਡ ਵਗੈਰਾ ਨਹੀਂ ਚਾਹੀਦਾ। ਇਹ ਤੁਹਾਨੂੰ ਇਸ ਲਈ ਕੱਢ ਕੇ ਸਾਡੀ ਟੀਮ ਨੇ ਦੱਸੇ ਨੇ ਤਾਂ ਕਿ ਤੁਸੀਂ ਇਹ ਵਾਲੇ ਜਿਹੜੇ VPN ਇੰਸਟਾਲ ਕਰੋ, ਤਾਂ ਕਿ ਜਿਸ ਵੇਲੇ ਅਗਰ ਤੁਹਾਡੇ 'ਤੇ ਸਾਡਾ ਜਿਸ ਵੇਲੇ ਚੈਨਲ ਬੰਦ ਹੋ ਜਾਏ ਔਰ ਤੁਸੀਂ ਐਕਸੈਸ ਨਾ ਕਰ ਸਕੋ, ਤਾਂ ਅਸੀਂ ਤੁਹਾਨੂੰ WhatsApp ਚੈਨਲ ਦੇ ਥਰੂ ਜਿਸ ਵੇਲੇ ਲਿੰਕ ਭੇਜੀਏ ਤੇ ਤੁਸੀਂ VPN ਔਨ ਕੀਤਾ ਹੋਏਗਾ ਤਾਂ ਤੁਸੀਂ ਸਾਡਾ, ਮੇਰਾ ਜਾਂ ਇਮਰਾਨ ਰਿਆਜ਼ ਦਾ ਜਾਂ ਕਿਸੇ ਦਾ ਵੀ ਜਿਹੜਾ, ਉਹ ਤੁਸੀਂ ਇਹ ਵੀਲੌਗ ਉਸ ਵੇਲੇ ਸੁਣ ਸਕੋਗੇ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਸ 'ਤੇ ਅਸੀਂ ਚਾਨਣ ਪਾਉਣਾ ਉਹ ਹੈ ਕਿ ਲੁਕ ਛੁਪ ਜਾਣਾ ਇਹ ਨਾ ਹੋਵੇ ਕਿ ਨਵਾਜ਼ ਸ਼ਰੀਫ ਸਾਹਿਬ ਚੁੱਕੇ ਜਾਣ। ਜੀ ਹਾਂ, ਸਾਡੇ ਕੋਲ ਪਹਿਲੀ ਖਬਰ ਇਹ ਹੈ ਕਿ ਪੂਰੀ ਦੁਨੀਆ ਦੇ ਵੱਡੇ ਵੱਡੇ ਮੁਲਕ ਜਿਹੜੇ ਪਹਿਲਾਂ ਪਾਕਿਸਤਾਨ ਦੇ ਐਟਮ ਬੰਬ ਦੇ ਮਗਰ ਪਏ ਸਨ, ਉਹ ਹੁਣ ਨਵਾਜ਼ ਸ਼ਰੀਫ ਸਾਹਿਬ ਦੇ ਮਗਰ ਪਏ ਨੇ। ਲੱਭਣ ਡਏ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਹੈ ਕਿੱਥੇ ਨੇ, ਤੇ ਉਹ ਆਉਂਦੇ ਨੇ ਅਸੀਂ ਚੁੱਕ ਕੇ ਲੈ ਕੇ ਜਾਣਾ। ਵੱਡੇ ਵੱਡੇ ਜਿਹੜੇ ਮੁਲਕ ਨੇ ਉਹਨਾਂ ਨੇ ਰੇਟ ਵੀ ਲਾ ਛੱਡਿਆ ਨਵਾਜ਼ ਸ਼ਰੀਫ ਸਾਹਿਬ ਦਾ। ਉਹਨਾਂ ਨੇ ਪਾਕਿਸਤਾਨ ਦੀ ਫੌਜ ਨੂੰ ਆਖਿਆ ਵੀ ਜਿੰਨੇ ਰੁਪਈਏ ਲੈਣੇ ਜੇ ਦੇ ਦਿਓ, ਸਾਨੂੰ ਇਹ ਬੰਦਾ ਚਾਹੀਦਾ। ਸਭ ਤੋਂ ਭਾਰਾ ਰੇਟ ਜਿਹੜਾ ਉਹ ਰੂਸ ਨੇ ਲਾਇਆ। ਰੂਸ ਕਹਿੰਦਾ ਹੈ ਕਿ ਸਾਨੂੰ 1 ਹਫ਼ਤੇ ਵਾਸਤੇ ਦੇ ਦਿਓ ਮੀਆਂ ਸਾਹਿਬ ਨੂੰ, ਫਿਰ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ। ਤੁਸੀਂ ਪਤਾ ਨਹੀਂ ਨਿੱਕੇ ਹੁੰਦਿਆਂ ਕਦੀ ਗੋਲੀਆਂ ਖੇਡੀਆਂ ਨੇ ਕਿ ਨਹੀਂ ਖੇਡੀਆਂ। ਬਾਂਟੇ ਜਿਹਨਾਂ ਨੂੰ ਆਉਂਦੇ ਨੇ, ਉਹ ਇੱਕ ਵੱਡਾ ਬਾਂਟਾ ਹੁੰਦਾ ਸੀ ਜਿਹੜਾ ਨਿਸ਼ਾਨਾ ਲਾਉਣ ਨੂੰ ਹੁੰਦਾ ਸੀ, ਉਹ ਕਈ ਵਾਰੀ ਗੋਲੀ ਭੰਨ ਦਿੰਦਾ ਸੀ। ਉਹਦੇ 'ਚ ਇੰਨਾ ਜ਼ੋਰ ਹੁੰਦਾ ਸੀ, ਜਿਹੜਾ ਵੱਡਾ ਬਾਂਟਾ ਹੁੰਦਾ ਸੀ ਉਹਨੂੰ, ਕਿਉਂਕਿ ਉਹ ਨਿਸ਼ਾਨਾ ਲਾਈਦਾ ਸੀ ਅਤੇ ਉਹਨੂੰ ਲਾਉਣੋਂ ਵੀ ਆਖਦੇ ਸਨ। ਉਸ ਬਾਂਟੇ ਨੂੰ ਜਿਹਦੇ ਨਾਲ ਨਿਸ਼ਾਨਾ ਲਾਉਣਾ ਹੁੰਦਾ ਸੀ ਉਹਨੂੰ ਲਾਉਣੋਂ ਵੀ ਆਖਦੇ ਸਨ, ਅਤੇ ਹੋਰ ਵੀ ਉਹਦੇ ਕਈ ਨਾਂ ਸਨ। ਅਤੇ ਮੀਆਂ ਸਾਹਿਬ ਇਸ ਵੇਲੇ ਲਾਉਣੋਂ ਹੀ ਬਣੇ ਨੇ। ਮਤਲਬ ਕਿ ਉਹ ਹੁਣ ਸਾਰੇ ਮੁਲਕ ਮੰਗਦੇ ਫਿਰਦੇ ਨੇ ਵੀ ਅਸੀਂ ਵੀ ਨਿਸ਼ਾਨਾ ਇਹਦੇ ਨਾਲ ਹੀ ਲਾਉਣਾ ਹੈ, ਸਾਨੂੰ ਦਿਓ। ਤੁਸੀਂ ਆਖੋਗੇ ਵੀ ਮੀਆਂ ਸਾਹਿਬ ਦਾ ਇਸ ਕੰਮ ਦੇ ਵਿੱਚ ਕੀ ਲੈਣ ਦੇਣਾ ਹੈ। ਮੀਆਂ ਸਾਹਿਬ ਨੂੰ ਤਾਂ ਬਹੁਤੀ ਇਹੀ ਹੋਏਗਾ ਵੀ ਗੈਸ ਗੂਸ ਹੋ ਗਈ ਹੋਏਗੀ ਵਿਚਾਰਿਆਂ ਨੂੰ, ਉਹਨਾਂ ਨੇ ਆਪਣਾ, ਮੇਰਾ ਮਤਲਬ ਕੋਈ ਵਾਕ ਸ਼ਾਕ ਕਰ ਲਈ ਹੋਏਗੀ, ਕੋਈ ਡਕਾਰ ਮਾਰ ਦਿੱਤਾ ਹੋਏਗਾ। ਹੋਰ ਉਹਨਾਂ ਨੇ ਕੀ ਕਰਨਾ ਹੈ ਵਿਚਾਰਿਆਂ ਨੇ। ਹੁਣ ਤਾਂ ਉਹ ਕੋਈ ਕੰਮ ਵੀ ਨਹੀਂ ਕਰਦੇ, ਸਾਹ ਵੀ ਨਹੀਂ ਲੈਂਦੇ ਆਪਣੀ ਮਰਜ਼ੀ ਨਾਲ। ਹੁਣ ਨਹੀਂ ਜਨਾਬ, ਹੋਇਆ ਇਸ ਤਰ੍ਹਾਂ ਕਿ ਨੂਨ ਲੀਗ ਵਾਲਿਆਂ ਨੇ ਕਿਹਾ ਵੀ ਜੰਗ ਦਾ ਸਾਰਾ ਪਲਾਨ ਜਿਹੜਾ ਹੈ ਉਹ ਮੀਆਂ ਸਾਹਿਬ ਨੇ ਬਣਾਇਆ। ਆਹੋ, ਇਹ ਅਜ਼ਮਾ ਬੁਖਾਰੀ ਨੇ ਵੀ ਕਿਹਾ, ਇਹ ਸਿਰਫ ਉਹਨਾਂ ਨੇ ਕਿਹਾ, ਇਰਫਾਨ ਸਦੀਕੀ ਨੇ ਵੀ ਕਿਹਾ, ਇਹ ਉਹ ਡੰਟੋਨਕ ਨੇ ਵੀ ਕਿਹਾ, ਇਹ ਇਸਾਕ ਡਾਰ ਨੇ ਵੀ ਕਿਹਾ। ਇਹਨਾਂ ਸਾਰਿਆਂ ਨੇ ਮਰਵਾ ਦਿੱਤਾ ਮੀਆਂ ਸਾਹਿਬ ਨੂੰ। ਇਹਨਾਂ ਨੇ ਕਿਹਾ ਕਿ ਜਨਾਬ ਜਿਹੜੀ ਜੰਗ ਹੋਈ ਹੈ ਨਾ, ਇਹ ਪ੍ਰਾਈਮ ਮਿਨਿਸਟਰ ਆਫਿਸ 'ਚ ਬਹਿ ਕੇ ਜਿਹੜੇ ਨਿਸ਼ਾਨੇ ਲਾਏ ਨਾ, ਕਿਹੜਾ ਜਹਾਜ਼ ਮਾਰਨਾ ਅਤੇ ਕਿਹੜਾ ਨਹੀਂ, ਇਹ ਮੀਆਂ ਸਾਹਿਬ ਪੂਰੀ ਸਟ੍ਰੈਟਜੀ ਬਣਾਉਂਦੇ ਰਹੇ ਨੇ ਉੱਥੇ ਬਹਿ ਕੇ। ਬਲਕਿ ਇਰਫਾਨ ਸਦੀਕੀ ਸਾਹਿਬ ਤੇ ਗਾਂਹ ਨਿਕਲ ਗਏ। ਉਹਨਾਂ ਕਿਹਾ ਜੀ ਜਿਹੜੇ ਇੰਡੀਆ ਦੇ ਦਰੋ ਦੀਵਾਰ ਹਿਲਾਏ ਨਾ, ਬਾਰਡਰ ਹਿਲਾਏ ਨੇ, ਇਹ ਯਕੀਨੀ, ਮੈਂ ਐਗਜ਼ੈਜੂਰੇਟ ਨਹੀਂ ਕਰ ਰਿਹਾ, ਉਹਨਾਂ ਲਫ਼ਜ਼ ਕਹੇ ਨੇ। ਉਹਨਾਂ ਕਿਹਾ ਜਿਹੜਾ ਇੰਡੀਆ 'ਚ ਜਿਹੜੇ ਦਰੋ ਦੀਵਾਰ ਹਿਲਾਏ ਨੇ ਨਾ, ਉਹ ਮੀਆਂ ਸਾਹਿਬ ਨੇ ਹਿਲਾਏ ਨੇ। ਰੱਬ ਹੀ ਖੈਰ ਕਰੇ। ਮੇਰਾ ਮਤਲਬ ਕਿਤੇ ਅਫਰੇਵਾ ਹੋ ਗਿਆ ਸੀ ਮੀਆਂ ਸਾਹਿਬ ਵੱਡੇ ਵੱਡੇ, ਕਿਤੇ ਮੇਰਾ ਮਤਲਬ ਹੈ ਡਕਾਰ ਮਾਰਦੇ ਰਹੇ ਨੇ ਜਿਤਨਾ ਇੰਡੀਆ ਜਿਹੜਾ ਹਿੱਲ ਗਿਆ। ਲੇਕਿਨ ਬਹਰਹਾਲ ਉਹਨਾਂ ਵੀ ਕਿਹਾ ਵੀ ਸਾਰਾ ਕੰਮ ਹੀ ਮੀਆਂ ਸਾਹਿਬ ਨੇ ਕੀਤਾ ਸੀ। ਹੁਣ ਫਿਰ ਤੁਸੀਂ ਸੋਚਦੇ ਹੋਵੋਗੇ ਕਿ ਇਹਦੇ ਵਿੱਚੋਂ ਅਗਰ ਮੀਆਂ ਸਾਹਿਬ ਨੇ ਸਾਰਾ ਕੰਮ ਕੀਤਾ ਸੀ ਤਾਂ ਰੂਸ ਵਾਲਿਆਂ ਦਾ ਕੀ ਲੈਣ ਦੇਣਾ ਜੀ ਇਹਦੇ 'ਚ। ਉਹ ਮੈਂ ਦੱਸਣਾ ਤੁਹਾਨੂੰ। ਰੂਸ ਵਾਲਿਆਂ ਦਾ ਰੌਲਾ ਹੈ ਵੀ ਉਹਨਾਂ ਦੀ ਜੰਗ ਫਸੀ ਹੈ, ਸਾਡੀ ਜੰਗ ਤਾਂ ਨਿਬੜ ਗਈ,
ਉਹਨਾਂ ਦੀ ਫਸੀ ਹੈ, ਕਿਉਂਕਿ ਉਹ ਅਸਲੀ ਜੰਗ ਲੱਗੀ ਤੁਹਾਨੂੰ ਪਤਾ ਉੱਥੇ ਉਹਨਾਂ ਦੀ ਜੰਗ ਫਸੀ ਹੈ 2 ਸਾਲ 3 ਸਾਲ ਤੋਂ ਫਸੀ ਹੈ ਯੂਕਰੇਨ ਦੇ ਨਾਲ। ਉਹ ਰੂਸ ਵਾਲੇ ਕਹਿੰਦੇ ਨੇ ਵੀ ਯਾਰ ਸਾਨੂੰ ਇਹ ਲਾਉਣੂ ਜਿਹੜਾ ਹੈ ਨਾ, ਇਹ ਜਿਹੜਾ ਨਿਸ਼ਾਨਾ ਲਾਉਣ ਵਾਲਾ ਹੈ, ਇਹ ਸਾਨੂੰ 1 ਹਫ਼ਤੇ ਵਾਸਤੇ ਉਧਾਰ ਦੇ ਦਿਓ, ਅਸੀਂ ਯੂਕਰੇਨ ਦੀ ਜੰਗ ਦਾ ਪੂਰੀ ਪਲੈਨਿੰਗ ਬਣਾ ਲਈਏ, ਇਹਨਾਂ ਦੇ ਕੋਲੋਂ ਡਿਜ਼ਾਈਨ ਬਣਵਾ ਲਈਏ ਅਤੇ ਉਸ ਤੋਂ ਬਾਅਦ ਵਾਪਸ ਲੈ ਜਾਓ। ਉਹ ਤੁਹਾਨੂੰ ਤੁਸੀਂ ਵੇਖਿਆ ਨਹੀਂ ਵੀ ਕਢਾਈ ਦੇ ਡਿਜ਼ਾਈਨ ਬਣਾਉਂਦੇ ਨੇ ਬੰਦੇ, ਮਹਿੰਦੀ ਲਾਉਣ ਦੇ ਡਿਜ਼ਾਈਨ ਬਣਾਉਂਦੇ ਨੇ, ਹੋਰ ਮੇਰਾ ਮਤਲਬ ਟੈਲਾਂ ਲਾਉਣ ਦੇ ਘਰ 'ਚ ਡਿਜ਼ਾਈਨ ਬਣਾਉਂਦੇ ਨੇ, ਹੋਰ ਫੁੱਲ ਬੂਟਿਆਂ ਵਾਲੇ ਕਈ ਡਿਜ਼ਾਈਨ ਜਿਹੜੇ ਬੰਦੇ ਬਣਾਉਂਦੇ ਨੇ, ਕੱਪੜਿਆਂ ਦੇ ਡਿਜ਼ਾਈਨ ਕੋਈ ਕਰਦੇ ਨੇ, ਕੋਈ ਕਲੀ ਦਾ ਡਿਜ਼ਾਈਨ ਕਰਦਾ, ਕੋਈ ਭਾਂਡੇ ਭੁੰਡੇ ਕਲੀ ਕਰਦਾ, ਲੋਕਾਂ ਦੇ ਸਿੱਧੇ ਕਰਦਾ। ਮੀਆਂ ਸਾਹਿਬ ਹੁਣ ਕਿਉਂਕਿ ਜੰਗੀ ਕਿਸਮ ਦੇ ਡਿਜ਼ਾਈਨ ਬਣਾਉਂਦੇ ਨੇ, ਜੰਗੀ ਕਿਸਮ ਦੀ ਤਬੀਅਤ ਹੈ ਉਹਨਾਂ ਦੀ, ਉਹ ਹੁਣ ਬਾਰ-ਬਾਰ ਇਹ ਪੁੱਛ ਰਹੇ ਨੇ ਕਿ ਜੀ ਸਾਨੂੰ ਇਹ ਬੰਦਾ ਦੇ ਦਿਓ ਅਤੇ ਅਸੀਂ 15 ਦਿਨਾਂ ਤੋਂ ਬਾਅਦ ਇਹ ਵਾਪਸ ਕਰ ਦਿਆਂਗੇ। ਅੱਛਾ, ਤਾਰਿਕ ਮਤੀਨ ਸਾਹਿਬ ਨੇ, ਉਹ ਵੀ ਬੜੇ ਸ਼ਰਾਰਤੀ ਨੇ ਕਰਾਚੀ ਤੋਂ, ਉਹਨਾਂ ਟਵੀਟ ਕੀਤਾ वो मिसाइल मार सकते हैं नहीं, रॉकेट मार सकते हैं नहीं, गोला मार सकते हैं नहीं, गोली मार सकते हैं नहीं, डकार मार सकते हैं हाँ। उन्होंने कहा कि ਇਹ ਕਹਿੰਦੇ ਨੇ ਉਹਨਾਂ ਨੇ ਪੂਰਾ ਆਪਰੇਸ਼ਨ ਡਿਜ਼ਾਈਨ ਕੀਤਾ, ਅਸਲ ਤੇ ਉਹ ਵਿਚਾਰੇ ਇਕੱਲਾ ਡਕਾਰ ਹੀ ਮਾਰ ਸਕਦੇ ਨੇ। ਯਾਰ ਬੜੀ ਤੁਸੀਂ ਕਸਮੇ ਖੁਦਾ ਦੀ ਤਬਾਹੀ ਕਰੀ ਆਉਂਦੇ ਹੋ, ਮੈਂ ਇਹੀ ਕਹਿ ਸਕਦਾ ਕਿ ਏਡੀ ਤੁਹਾਨੂੰ ਦੂਰ ਜਾਣ ਦੀ ਕਿਹੜੀ ਗੱਲ ਹੈ। ਬਹਰਹਾਲ ਹੁਣ ਨਵੀਂ ਗੱਲ ਵੀ ਕਰਨ ਡਏ ਨੇ ਲੋਕ, ਉਹ ਇਹ ਗੱਲ ਕਰਦੇ ਨੇ ਕਿ ਮੀਆਂ ਸਾਹਿਬ ਨੇ ਕਾਰਗਿਲ ਦੇ ਵਿੱਚ ਜਿਸ ਵੇਲੇ ਜੰਗ ਸ਼ੁਰੂ ਹੋਈ ਸੀ ਨਾ, ਚੇਤੇ ਕਰੋ 1999 'ਚ, ਉਦੋਂ ਫਿਰ ਪੂਰੀ ਦੁਨੀਆ 'ਚ ਰੋਂਦੇ ਫਿਰਦੇ ਸਨ ਕਿ ਫੌਜ ਵਾਲਿਆਂ ਨੇ ਆਪੇ ਜੰਗ ਲਾ ਲਈ, ਮੈਨੂੰ ਤਾਂ ਨਾ ਪੁੱਛਿਆ ਤੇ ਨਾ ਦੱਸਿਆ, ਮੇਰੇ ਕੋਲੋਂ ਨਾ ਪੁੱਛਿਆ ਤੇ ਨਾ ਮੈਨੂੰ ਦੱਸਿਆ, ਨਾ ਮੇਰੇ ਨਾਲ ਮਸ਼ਵਰਾ ਕੀਤਾ, ਨਾ ਹਮਲਾ ਕਰਨ ਲੱਗਿਆ ਪੁੱਛਿਆ, ਨਾ ਹਮਲਾ ਨਾ ਕਰਨ ਲੱਗਿਆ, ਸਾਰਾ ਕੁਛ ਇਹਨਾਂ ਆਪੇ ਕੀਤਾ, ਮੈਨੂੰ ਤਾਂ ਜਨਾਬ ਪਤਾ ਹੀ ਕੋਈ ਨਹੀਂ। ਅਤੇ ਜਿਵੇਂ ਬੰਦੇ ਫੜੇ ਨਾ ਜਾਣ, ਤੁਹਾਨੂੰ ਪਤਾ ਵੀ ਕਿਸੇ ਜਗ੍ਹਾ ਦੇ ਉੱਤੇ ਕੋਈ ਵੀ ਗਲਤ ਕੰਮ ਹੋ ਰਿਹਾ ਹੋਵੇ, ਕੋਈ ਵੀ ਗਲਤ ਕੰਮ ਸਮਝ ਲਓ, ਉੱਥੇ ਜੂਆ ਖੇਡਣ ਡਏ ਹੋਣ ਜਾਂ ਕੋਈ ਵੀ ਗਲਤ ਕੰਮ, ਅਤੇ ਉੱਥੇ ਪੁਲਿਸ ਪੈ ਜਾਏ, ਅਤੇ ਉੱਥੇ ਜਿਹੜਾ ਮੀਆਂ ਸਾਹਿਬ ਵਰਗਾ ਬੰਦਾ ਹੁੰਦਾ ਹੈ ਨਾ, ਉਹ ਕਹਿੰਦਾ ਹੈ ਕਿ ਜਨਾਬ ਮੈਂ ਤਾਂ ਨਾਲ ਹੋਟਲ 'ਤੇ ਕੰਮ ਕਰਦਾ ਅਤੇ ਚਾਹਾਂ ਦੇਣ ਆਇਆ ਸਾਂ, ਜਾਂ ਕੋਈ ਆਂਦਾ ਇਹਨਾਂ ਦੀ ਟੂਟੀ ਵਗਦੀ ਸੀ, ਮੈਂ ਤਾਂ ਉਹ ਰੈਂਚ ਦੇ ਨਾਲ ਬਸ ਨੱਟ ਕੱਸਣ ਆਇਆ ਅਤੇ ਮੈਂ ਖਲੋ ਗਿਆ 2 ਮਿੰਟ, ਮੇਰਾ ਤਾਂ ਇੱਥੇ ਕੋਈ ਲੈਣ ਦੇਣ ਨਹੀਂ। ਯਾਦ ਕਰੋ ਉੱਥੇ ਫਰਾਂਸ ਦੇ ਵਿੱਚ ਜਨਰਲ ਬਾਜਵਾ ਸਾਹਿਬ ਕਿਸੇ ਦੇ ਕਾਬੂ ਆਏ ਸਨ, ਉਹਨੇ ਗਲਤ ਕੀਤਾ ਸੀ, ਗਾਲਾਂ ਦੀ ਗੰਦੀਆਂ ਨਹੀਂ ਕੱਢਣੀਆਂ ਚਾਹੀਦੀਆਂ, ਅਸੀਂ ਤਾਂ ਹਮੇਸ਼ਾ ਆਨੇ ਵੀ ਵੈਸੇ ਤਨਕੀਦ ਕਰੋ, ਗਾਲਾਂ ਨਾ ਕੱਢੋ, ਲੇਕਿਨ ਉਹ ਜਵਾਨ ਨੇ ਜੋ ਵੀ ਕੀਤਾ ਸੀ ਉਹਨਾਂ ਆਖਿਆ ਵੀ ਮੈਂ ਨਹੀਂ ਆਰਮੀ ਚੀਫ, ਬਈ ਐਵੇਂ ਤੈਨੂੰ ਗਲਤ ਫਹਿਮੀ ਹੋ ਰਹੀ, ਮੈਂ ਨਹੀਂ ਉਹ ਬੰਦਾ, ਮੇਰਾ ਉਸ ਬੰਦੇ ਨਾਲ ਕੋਈ ਲੈਣ ਦੇਣਾ, ਉਹ ਬੜਾ ਭੈੜਾ ਬੰਦਾ ਹੈ। ਤੁਸੀਂ ਗੌਰ ਕਰੋ ਜ਼ਰਾ, ਇੱਥੇ ਗੌਰ ਕਰੋ ਕਿ ਇਨਸਾਨ ਨੇ ਭੈੜੇ ਕੰਮ ਕੀਤੇ ਹੋਣ ਤੇ ਇਨਸਾਨ ਆਪਣੇ ਆਪ ਦਾ ਸਾਥ ਆਪ ਵੀ ਨਹੀਂ ਦਿੰਦਾ। ਬਾਜਵਾ ਸਾਹਿਬ ਨੇ ਕਿਹੋ ਜਿਹੇ ਕੰਮ ਕੀਤੇ ਹੋਣੇ ਨੇ ਕਿ ਉੱਥੇ ਉਹਨਾਂ ਨੂੰ ਬਹਿ ਕੇ ਆਪਣੇ ਆਪ ਤੋਂ ਵੀ ਮੁਕਰਨਾ ਪੈ ਗਿਆ, ਕਿਸੇ ਹੋਰ ਨੂੰ ਤਾਂ ਛੱਡੋ, ਕਿਸੇ ਰਿਸ਼ਤੇਦਾਰ ਨੂੰ, ਕਿਸੇ ਹੋਰ ਵੱਡੇ ਬਜ਼ੁਰਗ ਨੂੰ, ਜਾਂ ਕਿਸੇ ਆਪਣੇ ਪਾਰਟੀ ਦੇ ਬੰਦੇ ਨੂੰ, ਕਿਸੇ ਆਪਣੇ ਮਹਿਕਮੇ ਦੇ ਬੰਦੇ ਨੂੰ, ਆਪਣੇ ਮੁਲਕ ਦੇ ਬੰਦੇ ਨੂੰ, ਛੱਡੋ ਸਾਰੀਆਂ ਗੱਲਾਂ, ਉਹ ਆਪਣੇ ਆਪ ਤੋਂ ਹੀ ਮੁੱਕਰ ਗਏ। ਤੁਸੀਂ ਸੋਚੋ ਉਹਨਾਂ ਦੀ ਜ਼ਿਹਨੀ ਹਾਲਤ, ਕਿ ਉਹ ਆਪਣਾ ਭਾਰ ਨਹੀਂ ਸੀ ਚੁੱਕ ਪਾ ਰਹੇ, ਆਪਣੇ ਅਮਾਲ ਦਾ ਸਾਹਮਣਾ ਨਹੀਂ ਸੀ ਕਰ ਪਾ ਰਹੇ, ਕਿ ਇੱਕ ਨੌਜਵਾਨ ਮੁੰਡੇ ਦੇ ਸਾਹਮਣੇ ਉਹਨਾਂ ਆਖਿਆ ਭਾਈ ਉਹ ਮੈਂ ਨਹੀਂ ਆਰਮੀ ਚੀਫ, ਤੈਨੂੰ ਗਲਤੀ ਲੱਗੀ ਹੈ। ਅਤੇ ਇਹ ਸੂਰਤ ਹਾਲ ਇਹਨਾਂ ਦੀ ਜਿਹੜੀ ਹੈ ਨਾ ਜੀ, ਮੀਆਂ ਸਾਹਿਬ ਦੀ ਮੇਰਾ ਖਿਆਲ ਇਹੀ ਬਣੀ ਹੋਈ ਹੈ ਜੋ ਇਹਨਾਂ ਨੇ ਸੂਰਤ ਹਾਲ ਕਰ ਦਿੱਤੀ ਹੈ। ਬਹਰਹਾਲ ਮੀਆਂ ਸਾਹਿਬ ਨੂੰ ਹੁਣ ਲੱਭਦੇ ਫਿਰਦੇ ਨੇ, ਅਤੇ ਉਹ ਹੀ ਮੀਆਂ ਸਾਹਿਬ ਜਿਹੜੇ ਆਉਂਦੇ ਸਨ ਕਾਰਗਿਲ ਦੇ ਵਿੱਚ ਮੇਰੇ ਕੋਲੋਂ ਪੁੱਛਿਓ ਬਗੈਰ ਸਭ ਕੁਝ ਕੀਤਾ। ਹੁਣ ਇਸ ਵੇਲੇ ਮੀਆਂ ਸਾਹਿਬ ਦੀ ਹਾਲਤ ਵੇਖੋ ਵੀ ਉਹ ਵਿਚਾਰੇ MNA ਵੀ ਨਹੀਂ ਹੈਗੇ, ਵਜ਼ੀਰ ਆਜ਼ਮ ਤਾਂ ਦੂਰ ਦੀ ਗੱਲ ਹੈ, MNA ਵੀ ਨਹੀਂ ਬਣੇ, ਫਾਰਮ 47 'ਤੇ ਨੇ, ਅਤੇ ਵਜ਼ੀਰ ਆਜ਼ਮ ਜਦੋਂ ਸਨ ਉਦੋਂ ਕਾਰਗਿਲ ਆਪੇ ਹੀ ਹੋ ਜਾਂਦਾ ਸੀ। ਹੁਣ ਫਾਰਮ 47 ਦੇ MNA ਨੇ, ਅਤੇ ਹੁਣ ਆਉਂਦੇ ਨੇ ਸਾਰਾ ਆਪਰੇਸ਼ਨ ਉਹਨਾਂ ਕੋਲੋਂ ਪੁੱਛ ਕੇ ਕੀਤਾ, ਡਿਜ਼ਾਈਨ ਹੀ ਉਹਨਾਂ ਨੇ ਕੀਤਾ ਆਪਰੇਸ਼ਨ ਪੂਰਾ। ਬੱਲੇ ਹੋ ਸ਼ੇਰ ਬੱਗੇ ਹੋ, ਮੈਂ ਕਹਿੰਦਾ ਤੁਸੀਂ ਧੂੜਾਂ ਹੀ ਪੁੱਟ ਦਿੱਤੀਆਂ ਨੇ। ਬਸ ਰੌਲਾ ਸਿਰਫ ਇਹ ਹੈ ਵੀ ਧੂੜਾਂ ਪੁੱਟਦਿਆਂ ਤੁਸੀਂ ਉਹ ਜਿਹੜਾ ਮੀਆਂ ਸਾਹਿਬ ਨੂੰ ਵਿੱਚ ਧੂੜ ਦੇ ਵਿੱਚ ਤੁਸੀਂ ਜਿਹੜਾ ਨਾ ਉਹ ਗੰਦਿਆਂ ਕਰ ਛੱਡਿਆ ਨਾ, ਉਹਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਮੀਆਂ ਸਾਹਿਬ ਹੁਣ ਮਤਲਬ ਉਹ ਹੀ ਮੀਆਂ ਸਾਹਿਬ ਜਿਹਨਾਂ ਦੇ ਮੂੰਹ 'ਚ ਮੋਦੀ ਦਾ ਨਾਂ ਨਹੀਂ ਲੱਭਾ, ਤੁਸੀਂ ਆਂਦੇ ਹੋ ਵੀ ਇਹ ਸਾਰਾ ਡਿਜ਼ਾਈਨ ਹੀ ਉਹਨਾਂ ਨੇ ਕੀਤਾ ਸੀ। ਅੱਛਾ ਜੀ, ਅੱਗੇ ਚੱਲਨੇ, ਅੱਗੇ ਇਹ ਤੁਹਾਨੂੰ ਅਸੀਂ ਇਹ ਚਪੇੜਾਂ ਤਾਂ ਨਹੀਂ ਵਿਖਾ ਸਕਦੇ ਕਿਉਂਕਿ ਉਹ ਫਿਰ YouTube ਦਾ ਜਿਹੜਾ ਮਾਮਲਾ ਖ਼ਰਾਬ ਹੋ ਜਾਂਦਾ। ਤੁਹਾਨੂੰ ਬਸ ਇਹ ਦਿਖਾ ਦਿੰਦੇ ਕੋਈ ਧੁੰਦਲਾ ਕਰਕੇ ਕਿ ਇਹ ਜਿਹੜਾ ਮਿੰਚਨਾਬਾਦ ਜਿਹੜਾ ਸ਼ਹਿਰ ਹੈ, ਇੱਥੇ ਮਰੀਮ ਸਾਹਿਬਾ ਦੇ ਨਾਂ ਦੇ ਉੱਤੇ ਹਸਪਤਾਲ ਬਣਿਆ, ਅੱਜ ਕੱਲ੍ਹ ਉਹਨਾਂ ਦੇ ਜ਼ੇਰੇ ਇੰਤਜ਼ਾਮ ਹੈ। ਅਤੇ ਉੱਥੇ ਸਾਫੀ ਇੱਕ ਚਲਾ ਗਿਆ ਅਤੇ ਉਹਨੇ ਸਵਾਲ ਪੁੱਛ ਲਿਆ, ਕਿਉਂਕਿ ਮਰੀਜ਼ ਉੱਥੇ ਖਪਣ ਡਏ ਸਨ ਵੀ ਸਾਨੂੰ ਦਵਾਈ ਨਹੀਂ ਲੱਭਦੀ। ਉਹ ਗਰੀਬ ਸਵਾਲ ਪੁੱਛ ਬੈਠਾ, ਅਤੇ ਬਸ ਫਿਰ ਜਿਹੜੀਆਂ ਉਹਨੂੰ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਇੱਥੇ ਵਿਖਾ ਨਹੀਂ ਸਕਦੇ, ਕਿਉਂਕਿ ਜਿਹੜੀਆਂ ਚਪੇੜਾਂ ਪੈਂਦੀਆਂ ਨੇ YouTube ਨੂੰ ਪਸੰਦ ਨਹੀਂ ਆਉਂਦੇ ਨੇ ਵੀ ਇਹ ਤਸ਼ੱਦਦ ਹੈ, ਨਹੀਂ ਵਿਖਾ ਸਕਦੇ ਤੁਸੀਂ। ਅਤੇ ਉੱਥੇ ਫਿਰ ਜਿਹੜੀਆਂ ਉਹਨੂੰ ਸਾਫੀ ਨੂੰ ਉਹਨਾਂ ਚਪੇੜਾਂ ਮਾਰੀਆਂ ਨੇ, ਉਹ ਜਿਹੜੇ ਵੀ ਉੱਥੇ ਹਸਪਤਾਲ ਦੇ ਵਿੱਚ ਡਾਕਟਰ ਜਾਂ ਜਿਹੜੇ ਵੀ ਸਾਹਿਬਾਨ ਸਨ ਮੈਡੀਕਲ ਨਾਲ ਰਿਲੇਟਡ ਜਾਂ ਉੱਥੇ ਐਡਮਿਨਿਸਟ੍ਰੇਟਰ, ਅਤੇ ਉਹ ਸਾਫੀ ਵਿਚਾਰੇ ਨੂੰ ਤਾਂ ਫਿਰ ਆਪਣੀ ਮੇਰੇ ਖਿਆਲ ਮਰਮ ਪੱਟੀ ਉੱਥੋਂ ਹੀ ਕਰਵਾਉਣੀ ਪਈ ਹੈ। ਬੜਾ ਅਫਸੋਸਨਾਕ ਵਾਕਿਆ। ਲੇਕਿਨ ਬਾਜੀ ਦੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਬਾਜੀ ਵੀ ਤਾਂ ਝਾਂਸੀ ਦੀ ਰਾਣੀ ਹੈ ਅੱਜ ਕੱਲ੍ਹ, ਜੋ ਦਿਲ ਕਰਦਾ ਹੈ ਜਦੋਂ ਉਹ ਕਰਦੀ ਹੈ, ਥੱਲੇ ਵਾਲੇ ਵੀ ਸਾਰਾ ਕੁਝ ਉਹੀ ਕਰਨ ਡਏ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਜੋ ਵੀ ਹੈ
ਜੋ ਵੀ ਹੈ ਹੋਇਆ ਜਿਹੜਾ ਕੌਨਫਲਿਕਟ ਹੋਇਆ, ਇਹਦੇ ਵਿੱਚ ਇੱਕ ਸਾਡੇ ਪਾਇਲਟ ਨੇ ਸਮੁੰਦਰੀ ਦੇ, ਕਾਮਰਾਨ ਬਸ਼ੀਰ ਸਾਹਿਬ, ਜਿਨ੍ਹਾਂ ਦਾ ਫੇਥ ਜਾਂ ਜਿਨ੍ਹਾਂ ਦਾ ਜਿਹੜਾ ਮਜ਼ਹਬ ਹੈ ਉਹ ਕ੍ਰਿਸਚੈਨਿਟੀ ਹੈ, ਉਹ ਹੁਣ ਉਹਨਾਂ ਦੇ ਉੱਤੇ ਐਸੇ ਝੂਠ ਇਹਨਾਂ ਨੇ ਸੋਸ਼ਲ ਮੀਡੀਆ 'ਤੇ ਘੜੇ ਨੇ। ਆਪਣੀ ਮਸ਼ਹੂਰੀ ਲੈਣ ਵਾਸਤੇ ਕੋਈ ਉਹਨਾਂ ਦੀ ਭੈਣ ਬਣ ਜਾਂਦੀ ਹੈ, ਕੋਈ ਉਹਨਾਂ ਦੀ ਬੇਗਮ ਬਣ ਜਾਂਦੀ ਹੈ, ਕੋਈ ਉਹਨਾਂ ਦੀ ਰਿਸ਼ਤੇਦਾਰ ਬਣ ਜਾਂਦੀ ਹੈ, ਔਰ ਤਰ੍ਹਾਂ ਦੀਆਂ ਵੀਡੀਓ ਪਾ ਰਹੇ ਨੇ। ਅੱਛਾ, ਕੋਈ ਆਂਦਾ ਵਾਪਸ ਆ ਕੇ ਮੁਸਲਮਾਨ ਇਸਲਾਮ ਕਬੂਲ ਕਰ ਲਿਆ, ਉਹ ਬੰਦੇ ਦੇ ਪੁੱਤਰ ਬਣੋ। ਮਜ਼ਹਬ ਕਿਹੜਾ ਉਹਨਾਂ ਦਾ ਹੈਗਾ, ਉਹਨਾਂ ਨੇ ਇਸਲਾਮ ਕਬੂਲ ਕਰਨਾ ਨਹੀਂ ਕਰਨਾ ਉਹਨਾਂ ਦਾ ਜ਼ਾਤੀ ਫੈਸਲਾ ਹੈ। ਉਹ ਤੁਹਾਡੇ ਨੈਸ਼ਨਲ ਹੀਰੋ ਨੇ, ਬੰਦੇ ਦੇ ਪੁੱਤਰ ਬਣੋ। ਇਹ ਝੂਠੀਆਂ ਖਬਰਾਂ ਕਿਉਂ ਫੈਲਾਉਂਦੇ ਹੋ? ਅਗਰ ਤੁਸੀਂ ਸੋਚੋ ਕਿ ਕੋਈ ਮੁਸਲਮਾਨ ਹੋਵੇ ਔਰ ਤੁਸੀਂ ਉਹਦੇ ਬਾਰੇ ਖਬਰ ਦਿਓ ਕਿ ਉਹਨੇ ਫਲਾਣਾ ਮਜ਼ਹਬ ਕਬੂਲ ਕਰ ਲਿਆ, ਤੇ ਉਹਦੇ ਘਰ ਵਾਲਿਆਂ ਨੂੰ ਤੇ ਕੀ ਬੀਤੇਗੀ? ਇਸੇ ਤਰ੍ਹਾਂ ਹਰ ਮਜ਼ਹਬ ਦਾ ਤੁਸੀਂ ਜਿਹੜਾ ਹੈ, ਜ਼ਾਹਿਰ ਹੈ ਸਾਨੂੰ ਸਾਡਾ ਮਜ਼ਹਬ ਬੜਾ ਪਿਆਰਾ ਹੈ, ਇਸ ਤਰ੍ਹਾਂ ਉਹਨਾਂ ਨੂੰ ਵੀ ਉਹਨਾਂ ਦਾ ਮਜ਼ਹਬ ਪਿਆਰਾ ਹੈ, ਅਤੇ ਕੋਈ ਥੋੜ੍ਹਾ ਜਿਹਾ ਬੰਦੇ ਦੇ ਪੁੱਤਰਾਂ ਵਾਲੇ ਕੰਮ ਕਰੋ, ਥੋੜ੍ਹੀ ਜਿਹੀ ਤਮੀਜ਼ ਕਰੋ। ਦੂਜੇ ਪਾਸੇ ਜਿਹੜੀ ਖਬਰ ਤੁਹਾਨੂੰ ਦਿੰਦੇ, ਉਹ ਜੇਦਾ ਜੀ ਨੇ ਨਵੀਂ ਖੱਚ ਮਾਰ ਦਿੱਤੀ। ਤੁਹਾਨੂੰ ਪਤਾ ਹੈ ਕਿ ਜੇਦਾ ਜੀ ਵੀ ਇਹੋ ਜਿਹੀ ਕੋਈ ਹਰਕਤ ਨਾ ਕਰਨ, ਅਤੇ ਹੁਣ ਜੇਦਾ ਜੀ ਸਾਡੇ ਤੋਂ ਵੱਡੇ ਨੇ, ਇਸ ਤੋਂ ਗਾਂਹ ਤਾਂ ਕੋਈ ਲਫ਼ਜ਼ ਨਹੀਂ ਕਹਿ ਸਕਦੇ ਖੱਚ ਤੋਂ, ਇੱਥੇ ਹੀ ਰੁਕ ਜਾਂਗੇ ਅਸੀਂ, ਪਰ ਬੇਅਦਬੀ ਵੀ ਕਰਨ ਨੂੰ ਦਿਲ ਨਹੀਂ ਕਰਦਾ। ਉਹਨਾਂ ਨੇ ਹੁਣ ਜਿਹੜੇ ਏਅਰ ਵਾਈਸ ਮਾਰਸ਼ਲ ਔਰੰਗਜ਼ੇਬ ਅਹਿਮਦ ਸਾਹਿਬ ਸਨ, ਉਹਨਾਂ ਨੇ ਜੇਦਾ ਜੀ ਨੇ ਆਪਣੇ ਵਰਗਾ ਹੀ ਸਮਝ ਲਿਆ। ਉਹਨਾਂ ਨੂੰ ਆਖਿਆ ਵੀ ਤੁਸੀਂ ਹੀਰੋ ਬਣ ਗਏ ਹੋ, ਤੁਹਾਨੂੰ PTI ਵਾਲਿਆਂ ਨੇ ਚੁੱਕ ਕੇ ਕ੍ਰਸ਼ ਬਣਾ ਦਿੱਤਾ, ਅਤੇ ਹੁਣ ਤੁਹਾਨੂੰ ਕੁੜੀਆਂ ਨੇ ਮੈਸੇਜ ਕਰਨੇ ਨੇ, ਅਤੇ ਇਹ ਅਸਲ ਦੇ ਵਿੱਚ ਕੁੜੀਆਂ ਨਹੀਂ ਹੈਗੀਆਂ, ਇਹ ਮੁੰਡੇ ਨੇ, ਅਤੇ ਇਹਨਾਂ ਨੇ ਕੁੜੀਆਂ ਦੀਆਂ ਤਸਵੀਰਾਂ ਲਾ ਕੇ, ਇਹ ਮੁੰਡਿਆਂ ਨੇ ਕੁੜੀਆਂ ਦੀਆਂ ਤਸਵੀਰਾਂ ਲਾ ਕੇ, ਅਤੇ ਇਹਨਾਂ ਨੇ ਕੁੜੀਆਂ ਦੇ ਅਕਾਊਂਟ ਬਣਾਏ ਨੇ, ਪਿੱਛੇ ਇਹਨਾਂ ਅਕਾਊਂਟਾਂ ਦੇ ਮੁੰਡੇ ਨੇ। ਇੱਥੋਂ ਤੱਕ ਤੇ ਗੱਲ ਸਮਝ ਆ ਗਈ ਜੇਦਾ ਜੀ ਦੀ ਸੂਲ ਜਿਹੜੀ ਹੈ। ਅੱਗੋਂ ਜੇਦਾ ਜੀ ਨੂੰ ਲੱਗਾ ਵੀ ਜਿਹੜੇ ਔਰੰਗਜ਼ੇਬ ਸਾਹਿਬ ਨੇ ਓਨੇ ਹੀ ਫਰਸਟ੍ਰੇਟਡ ਨੇ ਜਿੰਨੇ ਜੇਦਾ ਜੀ ਨੇ। ਜਿਹੜੇ ਕੰਮ ਜੇਦਾ ਜੀ ਕਰ ਚੁੱਕੇ ਨੇ, ਹੁਣ ਉਹਨਾਂ ਨੂੰ ਮਸ਼ਵਰਾ ਦਿੱਤਾ। ਉਹਨਾਂ ਨੇ ਕਿਹਾ ਕਿਤੇ ਕਿਸੇ ਕੁੜੀ ਦੀ ਤਸਵੀਰ ਵੇਖ ਕੇ ਉਹਨੂੰ ਮੈਸੇਜ ਨਾ ਕਰ ਬਿਓ ਵੀ ਕੁੜੀ ਹੈ, ਉਹ ਅੱਗੋਂ ਮੁੰਡਾ ਨਿਕਲ ਆਉਣਾ ਜੇ। ਇਹ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਜੇਦਾ ਜੀ ਦੇ ਸਾਹਮਣੇ ਕਿਤੇ ਮੁੰਡਾ ਕਿੱਥੋਂ ਨਿਕਲ ਆਇਆ ਅਤੇ ਕੀ ਬਣਿਆ, ਅਤੇ ਬਾਅਦ ਜੇਦਾ ਜੀ ਨਾਲ ਕੀ ਬਣਿਆ, ਜੇਦਾ ਜੀ ਉੱਥੋਂ ਭੱਜੇ ਨੇ, ਕੀ ਕੀਤਾ, ਕਿਵੇਂ ਆਪਣੇ ਆਪ ਨੂੰ ਬਚਾਇਆ, ਜੋ ਵੀ ਹੋਇਆ ਜੇਦਾ ਜੀ ਨਾਲ। ਲੇਕਿਨ ਹੁਣ ਉਹਨਾਂ ਦੀ ਸੋਚ ਵੇਖੋ ਵੀ ਉਹ ਇੱਕ ਕੌਮੀ ਹੀਰੋ, ਜਿਨ੍ਹਾਂ ਨੂੰ ਜਾਂ ਤੁਸੀਂ ਇਸ ਵੇਲੇ ਕਹੋ ਵੀ ਜਿਨ੍ਹਾਂ ਨੇ ਬੜਾ ਵੱਡਾ ਆਪਰੇਸ਼ਨ ਜਿਹੜਾ ਉਹ ਲੀਡ ਕੀਤਾ ਅਤੇ ਲੋਕ ਉਹਨਾਂ ਦੀ ਇੱਜ਼ਤ ਇਹਤਰਾਮ ਕਰ ਰਹੇ ਨੇ, ਉਹਨਾਂ ਦੇ ਬਾਰੇ ਜੇਦਾ ਜੀ ਦਾ ਕੀ ਖਿਆਲ ਹੈ ਵੀ ਉਹ ਕੁੜੀ ਦੀ ਤਸਵੀਰ ਵੇਖ ਕੇ ਤੁਹਾਨੂੰ ਮੈਸੇਜ ਕਰ देंगे। ज़रा सुनो की आखंड है। AVM औरंगजेब साहब जो हैं वो उनकी जो गुड्डी चढ़ाई हुई है PTI ने चढ़ाई हुई है। जो ख़वातीन उन्हें अपना क्रश जाहिर कर रही हैं ना कि जी हम क्रश हो गए इनके ऊपर, वो AVM साहब बड़ा धोखा है, बच के रहिएगा किसी को मैसेज ना कर बैठिएगा। सारी पाकिस्तान तहरीक इंसाफ है और उसमें बहुत सारी ऐसी हैं जो है ही नहीं, सिर्फ उन तस्वीरें लगी हुई ख़वातीन के। ठीक सुन लिया जे। तो ये तो भाई उन्होंने हालत है। हालांकि इन्होंने असल दे विच होर कई कुछ है जिहड़ा इन्हां नूं सामभना पैना। चेता है तुहानूं जंग तो पहलां इन्हां ने आख्या सी भी अपने अपने वैपन अंग्रेजी च, उहनूं उर्दू च असलहा कहांगे ते उहनूं पंजाबी च हथियार कहांगे। इन्हां ने आख्या सी भी अपने अपने हथियार नूं तेल ला लो। चेता जी तुहानूं नहीं चेता होएगा। ऐ सुनो इन्हां ने की कहा सी। फौरी तौर पे आपके पास अगर यूनिफॉर्म है तो उसको इस्त्री कर लें, अगर आपके पास कोई वेपन है तो उसको आप तेल लगा लें, उसको आप तैयार कर लें, और जो ही हमें अफवाज पाकिस्तान कहेगी तो हमने फौरी तौर पे महाज पे जाना है। सुन लिया जी। इन्हां ने अपने मूँह कहा सी भी जंग ते जाना पैना है, अपने अपने वैपन नूं, अपने अपने असले नूं, अपने अपने हथियार नूं तेल ला लो। हुण जाहिर है दुनिया जिद्दां जी नूं सुणदी है, दानश्वर भी बड़े वड्डे ने, तुहानूं पता तपस्या भी बड़ी कीती एक लत्त ते खलो के। इन्हां ने कोई एक चिल्ला तो नहीं कीता बांदरां दीआं गारां दे विच। मेरा मतलब है कि जिहड़ा भी कोई रिछां दे नाल हर जगह दे उत्ते इन्हां ने जाके अपने जिहड़े चिल्ले कीते ने। इसलिए तपस्या बड़ी है, लोकी इन्हां नूं सीरियस भी लैंदे ने। ते इन्हां दी फिर गलबात तो बाद लोकां ने अपने अपने वैपन नूं, अपने अपने हथियार नूं तेल ला लिया। तेल भी ला लिया तो उन्होंने जनाब लोड भी कर लिया हथियार। हुण कई बंदे ने जिहड़े हथियार फड़ी फिरदे ने ते हथियार होया लोड। हुण उन्होंने पता नहीं लगता जंग गई है मुक भी हथियार खाली कित्थे करिए, और तेल भी उत्तों ला बैठे ने। ते जेदा जी हुण लोकी किधर नूं खड़न वैपन वो हथियार अपना। तो हुण बंदे जेदा जी नूं लभदे फिरदे ने। ते जेदा जी मेहरबानी करो, ये लभदे इस तो नहीं फिरदे कि उन्हां तुहानूं खुदा ना खास्ता कुछ कहना, तुहाडा तो एहतराम ही करदे ने, तुहाडे ते कहण ते उन्होंने सारा काम कीता जिहड़ा तुसीं किहा। हुण उन्हां दी मदद करो। हर बंदे नूं नहीं पता हुंदा जेदा जी भी हथियार किस तरह खाली करना है। वो हुण जिहड़ा हथियार लोड कर बैठे ने उन्होंने खाली भी तो करना है ना। खाली करोगे तो ईजी होएगा ना काम, वरना तो किसी नूं गोली वज जाएगी। वरना अगर लोडेड हथियार लैके लोकी फिरदे रहे तो किते घोड़ा दबिया गया तो घोड़ा फिर तुहानूं पता जो दबिया जाता फिर तो काम पता नहीं कितों दा किते निकल जाता है, मतलब गोलियां चल जांदियां ने। तो इसलिए जेदा जी हुण दो काम करो। एक तो तुसीं जिहड़ा टाकी शाकी का इंतजाम करो,
ਔਰ ਲੋਕਾਂ ਦੇ ਹਥਿਆਰ ਜਿਹੜੇ ਉਹ ਪੁੰਝੋ, ਸਾਫ਼ ਕਰੋ। ਉਹਦੀ ਵਜ੍ਹਾ ਹੈ ਕਿ ਤੇਲ ਲਾਇਆ ਲੋਕਾਂ ਨੇ, ਹੁਣ ਜੰਗ ਤੇ ਹੋਣੀ ਨਹੀਂ ਤੇ ਤੇਲ ਵਗਦਾ ਫਿਰਨ ਡਿਆ ਹਰ ਪਾਸੇ, ਤੇ ਇੱਕ ਤੇ ਹਥਿਆਰ ਖੁਸ਼ਕ ਕਰੋ ਲੋਕਾਂ ਦੇ। ਦੂਜੇ ਜਿਹੜੇ ਲੋਕੀ ਲੋਡ, ਕਈ ਸਾਰਿਆਂ ਤੇ ਨਹੀਂ ਲੋਡ ਕੀਤੇ ਹੋਣੇ, ਕਈਆਂ ਨੇ ਤੇ ਬਸ ਹਥਿਆਰ ਨੂੰ ਤੇਲ ਹੀ ਲਾਇਆ ਹੋਣਾ, ਉਹਨਾਂ ਦਾ ਸਾਫ਼ ਕਰ ਦਿਓ, ਉਹਨਾਂ ਦਾ ਜਿਹੜਾ ਵੈਪਨ ਹੈ ਉਹਨੂੰ ਸਾਫ਼ ਕਰ ਦਿਓ, ਪਾਸੇ 'ਤੇ ਰੱਖ ਦਿਓ। ਲੇਕਿਨ ਜਿਹੜੇ ਤੇਲ ਲਾ ਬੈਠੇ ਨੇ ਤੇ ਨਾਲ ਉਹਨੂੰ ਲੋਡ ਵੀ ਕਰ ਬੈਠੇ ਨੇ, ਉਹ ਹੁਣ ਜਿੱਦਾਂ ਜੀ ਤੁਹਾਨੂੰ ਫਿਰ ਉਹਨੂੰ ਹੁਣ ਅਨਲੋਡ ਕਰਨਾ ਪੈਣਾ, ਉਹਨੂੰ ਖਾਲੀ ਕਰਨਾ ਪੈਣਾ ਤੁਹਾਨੂੰ, ਤੇ ਉਹਨਾਂ ਦਾ ਹਥਿਆਰ ਖਾਲੀ ਕਰੋ। ਉਹਦੀ ਮੇਰਾ ਮਤਲਬ ਕੱਢੋ ਮੈਗਜ਼ੀਨ ਬਾਹਰ, ਗੋਲੀਆਂ ਛੋਲੀਆਂ ਬਾਹਰ ਕੱਢੋ, ਉਹਨੂੰ ਈਜ਼ੀ ਕਰੋ, ਤਾਂ ਕਿ ਬੰਦੇ ਜਿਹੜੇ ਨੇ ਉਹ ਵਾਪਸ ਹੁਣ ਆਪਣੇ ਕੰਮਕਾਰ ਨੂੰ ਲੱਗਣ। ਤੁਹਾਨੂੰ ਲੱਭਦੇ, ਤੁਹਾਡੇ ਮਸ਼ਵਰਾ ਦੇ ਕੇ ਆਪ ਤੁਸੀਂ ਗਾਇਬ ਹੋ ਗਏ ਹੋ, ਬੰਦੇ ਫਸੇ ਖੜੇ ਨੇ, ਉਹ ਲੋਡ ਕਰਕੇ ਹਥਿਆਰ ਤੇਲ ਲਾ ਕੇ ਤੇ ਉਹ ਹੁਣ ਫਿਰ ਰਹੇ ਨੇ। ਮੇਰਾ ਮਤਲਬ ਕਿ ਕਿੱਧਰ ਨੂੰ ਜਾਈਏ, ਉਹਨਾਂ ਨੂੰ ਜਿਹੜਾ ਉਹ ਆਪਣੇ ਜਿਹੜੇ ਵੀ ਵੈਪਨ ਨੇ ਉਹਨਾਂ ਨੂੰ ਹੁਣ ਪਤਾ ਨਹੀਂ ਕਿ ਜੰਗ ਤੇ ਲੱਗੀ ਨਹੀਂ, ਇਹਨਾਂ ਨੂੰ ਕਿੱਥੇ ਵਰਤਣਾ। ਤੇ ਇਸ ਲਈ ਅਗਲੀ ਵਾਰੀ ਤੋਂ ਹੁਣ ਮੈਨੂੰ ਪਤਾ ਤੁਹਾਡੇ ਵਾਸਤੇ ਬੜਾ ਔਖਾ ਕੰਮ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਡਿਆ, ਮਤਲਬ ਕਿੰਨੇ ਕੁ ਬੰਦਿਆਂ ਦੇ ਤੁਸੀਂ ਇਹ ਜਿਹੜੇ ਅਸਲੇ ਨੇ, ਵੈਪਨ ਨੇ, ਹਥਿਆਰ ਨੇ, ਇਹਨਾਂ ਨੂੰ ਤੁਸੀਂ ਜਿਹੜਾ ਉਹ ਹੁਣ ਖਾਲੀ ਕਰਕੇ ਦਿਓਗੇ, ਤੁਹਾਡੇ ਲਈ ਔਖਾ ਕੰਮ ਹੈ, ਮੈਂ ਸਮਝਦਾ। ਲੇਕਿਨ ਗਾਂਹ ਬੰਦੇ ਦੇ ਪੁੱਤਰ ਬਣੋ, ਔਖਾ ਕੰਮ ਹੈ, ਤੇ ਇਹ ਗਾਂਹ ਇਹੋ ਜਿਹੇ ਪੁੱਠੇ ਮਸ਼ਵਰੇ ਨਾ ਦਿਓ, ਤੇ ਨਾ ਤੇਲ ਤੂਲ ਮਰਵਾਓ ਲੋਕਾਂ ਦੇ ਕੋਲੋਂ ਹਥਿਆਰਾਂ ਨੂੰ। ਬਾਅਦ ਜੰਗਾਂ ਮੁੱਕ ਜਾਂਦੀਆਂ ਨੇ, ਤੁਹਾਡੇ ਵਾਸਤੇ ਜਿਹੜੀ ਹੈ ਉਹ ਮੁਸੀਬਤ ਨਵੀਂ ਹੋ ਜਾਏਗੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਇਹ ਰੱਖਣੀ ਹੈ ਕਿ ਇਸ ਵੇਲੇ ਕਰਾਚੀ ਦੇ ਵਿੱਚੋਂ ਵੀ ਇੱਕ ਆਡੀਓ ਸਾਹਮਣੇ ਆਈ ਹੈ, ਤੇ ਕਰਾਚੀ ਵਾਲਿਆਂ ਦੇ ਆਪਣੇ ਕੰਮ ਨੇ। ਉਹ ਆਉਂਦੇ ਨੇ ਜੰਗ ਵੇਖਣ ਜਾਣੀ, ਤੇ ਤੇਰਾ ਆਡੀਓ ਸੁਣੋ ਵੀ ਉੱਥੋਂ ਦੇ ਰੌਲੇ ਕੀ ਨੇ। ਉਹ ਆਉਂਦੇ ਨੇ ਜੰਗ ਵੇਖਣ ਜਾਣੀ ਹੈ, ਤੇ ਉੱਤੇ ਉਹਨਾਂ ਦਾ ਖਰਚਾ ਕਿੰਨਾ ਕਿ ਕਰਾਚੀ ਵਾਲੇ ਕਿੰਜ ਜੋ ਖਰਚਾ ਆਪਣਾ ਵੰਡਣ ਡਏ ਨੇ। ਇਹ ਸੁਣੋ ਆਡੀਓ। भाई जंग में जाने के अगर तुझे जाना है ना, रारा शौक हो रहा है। 1500 रुपये परेड आ रहा है, ठीक है। कोस्टर के अंदर जाएंगे और सनल्ला को बोल देंगे कोस्टर लेके आ जाएगा। मलिर के भी लौंडे होंगे, औरंगी टाउन के, कोरंगी के, नागन चौरंगी के और सरजानी के। अगर चलना है तो मुझे बताओ। पहाड़ी इलाके तक जाएगी कोस्टर, लेकिन उसके ऊपर भी पैदल जाना पड़ेगा। अपने अपने मावे और ये जो तुम लोगों की सिगरेटें हैं ना, ले लेना। मावे वाली पार्टी को बटालियन को अलग कर देंगे, गुटके वाली बटालियन को अलग कर देंगे, सिगरेट वाली को अलग। तुम बताओ, चलोगे तो मुझे बताओ। 1500 रुपये परेड आ रहा है जंग पे जाने का। ਸੁਣ ਲਈ ਜੇ। ਮੇਰਾ ਨਹੀਂ ਖਿਆਲ ਇੱਥੇ ਮੈਨੂੰ ਮਜ਼ੀਦ ਕੋਈ ਡਿਸਕਸ਼ਨ ਕਰਨ ਦੀ ਲੋੜ ਹੈ, ਸਿਰਫ ਮੈਂ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ ਛੇਤੀ ਨਾਲ। ਉਹ ਖਬਰ ਇਹ ਹੈ ਕਿ ਜਿਹੜਾ ਇਸ ਵੇਲੇ ਜੋ ਵੀ ਮਾਮਲਾਤ ਚੱਲ ਰਹੇ ਨੇ, ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਜਿਹੜੇ ਹਰ ਪਾਸੇ ਝੂਠੀਆਂ ਖਬਰਾਂ ਨੇ। ਟਰੰਪ ਸਾਹਿਬ ਜਿਹੜੇ ਨੇ ਉਹ ਪਹੁੰਚੇ ਨੇ, ਤੁਹਾਨੂੰ ਪਤਾ ਹੈ ਕਿ ਸਾਊਦੀ ਅਰਬ, ਤੇ ਉੱਥੇ ਉਹਨਾਂ ਨੇ ਮੁਲਾਕਾਤਾਂ ਵੀ ਕੀਤੀਆਂ ਨੇ ਬੜੀਆਂ ਸਾਰੀਆਂ, ਤੇ ਉੱਥੇ ਉਹਨਾਂ ਨੇ ਬੜੇ ਸਾਰੇ ਜਿਹੜੇ ਬੜੇ ਵੱਡੇ ਮੁਆਹਦੇ ਨੇ, ਮਤਲਬ 142 ਅਰਬ ਡਾਲਰ, 142 ਬਿਲੀਅਨ ਡਾਲਰ ਦਾ ਮੁਆਹਦਾ ਉਹਨਾਂ ਨੇ ਸਾਊਦੀ ਅਰਬ ਨਾਲ ਕੀਤਾ। ਉੱਥੇ ਹੁਣ ਨੂਨ ਲੀਗ ਵਾਲੇ ਜਿਹੜੇ ਨੇ, ਉਹ ਜਿਹੜਾ ਵੀ ਕੋਈ ਬੰਦਾ ਉੱਥੇ ਮਿਲਦਾ ਹੈ ਨਾ ਸਦਰ ਟਰੰਪ ਨੂੰ, ਉਹ ਉਹਦੀ ਪਿਛਲੇ ਪਾਸਿਓਂ ਤਸਵੀਰ ਲੈਂਦੇ ਨੇ, ਆਉਂਦੇ ਨੇ ਫਲਾਨਾ ਨੂਨ ਲੀਗੀ ਜਿਹੜਾ ਮਿਲ ਰਿਹਾ ਸਦਰ ਟਰੰਪ ਨੂੰ, ਪਿਛਲੇ ਪਾਸਿਓਂ ਤਸਵੀਰ ਲੈ ਕੇ। ਹਾਲਾਂਕਿ ਉੱਥੇ ਕੋਈ ਪਾਕਿਸਤਾਨੀ ਨਹੀਂ ਹੈਗਾ ਜਿਹੜਾ ਸਦਰ ਟਰੰਪ ਨੂੰ ਮਿਲ ਰਿਹਾ। ਇੱਕ ਤਾਂ ਪੜ੍ਹੇ ਲਿਖੇ ਨਹੀਂ, ਤੁਹਾਨੂੰ ਪਤਾ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ, ਔਰ ਇਹਨਾਂ ਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਸਾਰੇ ਵੋਟਰ ਸਪੋਰਟਰ ਨੇ, ਇਹਨਾਂ ਨੂੰ ਲੱਗਦਾ, ਮੈਂ ਨਹੀਂ ਕਹਿੰਦਾ ਉਹ ਜ਼ਰੂਰ ਉਹ ਇਸ ਤਰ੍ਹਾਂ ਦੇ ਹੋਣਗੇ, ਲੇਕਿਨ ਇਹਨਾਂ ਨੂੰ ਲੱਗਦਾ ਵੀ ਉਹ ਸਾਰੇ ਵਿਚਾਰੇ ਜਾਇਲ ਹੀ ਨੇ, ਅਤੇ ਅਸੀਂ ਉਹਨਾਂ ਨੂੰ ਜਿਵੇਂ ਮਰਜ਼ੀ ਬੇਵਕੂਫ ਬਣਾਈ ਜਾਈਏ। ਇਹ ਇਹਨਾਂ ਨੇ ਇੱਕ ਨਵਾਂ ਸ਼ਿਕਾਰ ਛੱਡਿਆ। ਅਗਲੀ ਖਬਰ ਜੀ, ਸਾਲ 2024 'ਚ 5000 ਤੋਂ ਜ਼ਿਆਦਾ ਪਾਕਿਸਤਾਨੀ ਜਿਹੜੇ ਫਕੀਰ ਸਨ, ਬਾਹਰ ਮੰਗਦੇ ਫਿਰਦੇ ਸਨ ਦੂਜੇ ਮੁਲਕਾਂ 'ਚ, ਉਹਨਾਂ ਤੰਗ ਆ ਕੇ ਉੱਥੋਂ ਹੱਥ ਜੋੜ ਕੇ ਤੇ ਉਹਨਾਂ ਫਕੀਰਾਂ ਨੂੰ ਕੱਢਿਆ ਅਤੇ ਪਾਕਿਸਤਾਨ ਵਾਪਸ ਕਰ ਲਿਆ। ਹੁਣ ਤੁਸੀਂ ਆਪ ਵੇਖੋ ਸਾਡੀ ਤਰੱਕੀ ਕਿੰਨੀ। 5000 ਅਸੀਂ ਜਿਹੜੇ ਹੈ ਉਹ ਬੰਦੇ ਜਿਹੜੇ ਨੇ ਉਹ ਘੱਲ ਛੜੇ ਨੇ ਅਸੀਂ ਮੰਗਣ ਵਾਸਤੇ ਦੂਜੇ ਮੁਲਕਾਂ ਦੇ ਵਿੱਚ, ਅਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਅਸੀਂ ਕਿਹੜੇ ਪਾਸੇ ਜਿਹੜਾ ਉਹ ਆਪਣੇ। ਬਹਰਹਾਲ ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।